ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਅਪਡੇਟ ਕੈਲੀਫੋਰਨੀਆ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 3 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੇ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਹਨ। ਕਾਲ 4082722500। USA ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ। ਕਾਲ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਹੁਣ ਜੇ ਵਾਕਿੰਗ ਆ ਉਹ ਕ੍ਰਾਈਮ ਨਹੀਂ ਹੈਗਾ। ਜੇ ਤੁਸੀਂ ਸੜਕ ਨੂੰ ਕਿਤੇੋਂ ਵੀ ਕ੍ਰਾਸ ਕਰ ਜਾਓਗੇ ਤੇ ਤੁਹਾਨੂੰ ਜਿਹੜੀ ਆ ਟਿਕਟ ਨਹੀਂ ਦਿੱਤੀ ਜਾਊਗੀ। ਲਾਸ ਐਂਜਲਸ ਟਾਈਮ ਨੇ ਇਹ ਰਿਪੋਰਟ ਕੀਤਾ ਹੈ ਕਿ ਗੋਲਡਨ ਸਟੇਟ ਦੇ ਵਿੱਚ ਇੱਕ ਜੋ ਬਿੱਲ ਸੀਗਾ ਦ ਫਰੀडम ਟੂ ਵਾਕ ਬਿੱਲ, ਉਹ ਆਲਰੇਡੀ ਪਾਸ ਹੋ ਗਿਆ ਸੀ ਤੇ ਗਵਰਨਰ ਨੇ ਉਸ ਨੂੰ ਸਾਈਨ ਵੀ ਕਰ ਦਿੱਤਾ ਤੇ ਇਹ ਜੋ ਨਵਾਂ ਲਾਅ ਆ ਜਨਵਰੀ 1 2023 ਤੋਂ ਲਾਗੂ ਹੋਊਗਾ। ਇਸ ਲਾਅ ਦੇ ਮੁਤਾਬਕ ਪੈਡੈਸਟਰੀਅਨਸ ਜਿਹੜੇ ਜਾਣੀ ਕਿ ਤੁਰ ਕੇ ਕ੍ਰਾਸ ਕਰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਟਿਕਟ ਨਹੀਂ ਦਿੱਤੀ ਜਾਊਗੀ, ਪਰ ਰਿਸਕ ਉਹਨਾਂ ਦਾ ਹੋਊਗਾ। ਹੁਣ ਤੁਸੀਂ ਹਿਸਾਬ ਲਾਓ ਭਈ ਆਪਾਂ ਪੈਡੈਸਟਰੀਅਨਸ ਦੀਆਂ ਕਿੰਨੀਆਂ ਮੌਤਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਸੈਨੋਜ਼ੇ ਦੇ ਵਿੱਚ ਹੁਣ ਤੱਕ ਇਸ ਸਾਲ 'ਚ 20-22 ਮੌਤਾਂ ਹੋ ਚੁੱਕੀਆਂ, ਫ੍ਰਿਜ਼ਨੋ 'ਚ, ਹੋਰ ਸ਼ਹਿਰਾਂ ਦੇ ਵਿੱਚ। ਪਹਿਲਾਂ ਜੇ ਵਾਕਿੰਗ ਜੋ ਸੀ ਉਸ ਦੀ ਟਿਕਟ ਮਿਲਦੀ ਸੀ, ਕਿਉਂਕਿ 1920-1930 ਦੇ ਵਿੱਚ ਇਹ ਬ੍ਰੇਨ ਚਾਈਲਡ ਸੀਗਾ, ਕਹਿੰਦੇ ਇੱਕ ਆਟੋ ਇੰਡਸਟਰੀ ਦਾ। ਉਸ ਟਾਈਮ ਤੇ ਜੇ ਵਾਕਿੰਗ ਦਾ ਬਿੱਲ ਪਾਸ ਕੀਤਾ ਸੀ ਤਾਂ ਕਿ ਐਕਸੀਡੈਂਟ ਘੱਟ ਹੋਣ ਤੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਣ। ਪਰ ਕੀ ਹੋਇਆ, ਕਹਿੰਦੇ ਭਈ ਜੋ ਡਾਟਾ ਆ ਉਹਦੇ ਮੁਤਾਬਕ ਕਾਲੇ ਮੂਲ ਦੇ ਜੋ ਲੋਕ ਸੀ ਉਹਨਾਂ ਨੂੰ ਜ਼ਿਆਦਾ ਟਿਕਟਾਂ ਦਿੱਤੀਆਂ ਜਾਂਦੀਆਂ ਸੀਗੀਆਂ ਜੇ ਵਾਕਿੰਗ ਦੀਆਂ। ਸੋ ਇਹ ਬਿੱਲ ਨੂੰ ਅਸੈਂਬਲੀਮੈਨ ਫਿਲਟਿੰਗ ਉਹ ਲੈ ਕੇ ਆਏ। ਉਹਨਾਂ ਨੇ ਡਾਟਾ ਜੋ ਆ ਉਹ ਕੈਲੀਫੋਰਨੀਆ ਰੇਸ਼ੀਅਲ ਤੇ ਆਇਡੈਂਟੀਟੀ ਪ੍ਰੋਫਾਈਲਿੰਗ ਐਕਟ ਦੇ ਅੰਦਰ ਲਿਆਂਦਾ, ਜਿਹਦੇ 'ਚ ਉਹਨਾਂ ਨੇ ਦੱਸਿਆ ਵੀ ਕੈਲੀਫੋਰਨੀਆ ਦੇ ਵਿੱਚ 4.5 ਟਾਈਮਸ ਮੋਰ ਕਾਲੇ ਮੂਲ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਜੇ ਵਾਕਿੰਗ ਦੀਆਂ ਹੋਰ ਕਮਿਊਨਿਟੀਆਂ ਦੇ ਮੁਕਾਬਲੇ। ਸੋ ਇਸ ਕਰਕੇ ਬਿੱਲ ਆ ਇਸ ਨੂੰ ਹੁਣ ਪਾਸ ਵੀ ਕਰ ਦਿੱਤਾ ਗਿਆ, ਗਵਰਨਰ ਨੇ ਸਾਈਨ ਵੀ ਕਰ ਦਿੱਤਾ। ਜਨਵਰੀ 1 2023 ਤੋਂ ਲਾਗੂ ਵੀ ਹੋ ਜਾਊਗਾ। ਹੁਣ ਕੈਲੀਫੋਰਨੀਆ ਹਾਈਵੇ ਪੈਟਰੋਲ ਵਰਕਆਊਟ ਕਰੂਗਾ ਸਟੇਟ ਦੀ ਇੰਸਟੀਚਿਊਟ ਆਫ ਟਰਾਂਸਪੋਰਟੇਸ਼ਨ ਸਟੱਡੀਜ਼ ਦੇ ਨਾਲ, ਤੇ ਉਹ ਇੱਕ ਰਿਪੋਰਟ ਵੀ ਸਬਮਿਟ ਕਰਨਗੇ ਜੋ ਰਿਪੋਰਟ ਹੋਊਗੀ ਜਨਵਰੀ 1 2028 ਦੇ ਵਿੱਚ ਡਿਊ ਹੋਊਗੀ। ਜੀ ਬਿਲਕੁਲ। ਸੋ ਕਹਿੰਦੇ ਵੀ ਅਸੀਂ ਡੀਕ੍ਰਿਮੀਨਲਾਈਜ਼ ਜਿਹੜਾ ਆ ਉਹ ਕੀਤਾ ਹੈਗਾ ਆ ਵੀ ਤੁਰ ਕੇ ਜਾਣ ਵਾਲਿਆਂ ਨੂੰ, ਕ੍ਰਾਸ ਕਰਨ ਵਾਲਿਆਂ ਨੂੰ ਹੁਣ ਅਪਰਾਧ ਜਿਹੜਾ ਆ ਉਹ ਨਹੀਂ ਮੰਨਿਆ ਜਾਊਗਾ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਵਾਕਿੰਗ ਦੀ ਟਿਕਟ ਨਹੀਂ ਆ ਤੇ ਆਪਾਂ ਖੱਬੇ ਨਹੀਂ ਵੇਖਣਾ ਤੇ ਸੱਜੇ ਨਹੀਂ ਦੇਖਣਾ ਤੇ ਚੱਲ ਸੜਕ ਦੇ ਵਿਚਾਲੇ। ਇਹ ਕੰਮ ਜਿਹੜਾ ਉਹ ਨਹੀਂ ਕਰਨਾ ਤੇ ਭਾਈ ਉਹ ਚੀਜ਼ਾਂ ਤੁਸੀਂ ਆਪਣੀ ਖੁਦ ਧਿਆਨ ਰੱਖਣਾ। ਅਜੇ ਜੇ ਵਾਕਿੰਗ ਦੀ ਟਿਕਟ ਹੋਣ ਦੇ ਬਾਵਜੂਦ ਇੰਨੀਆਂ ਪੈਡੈਸਟਰੀਅਨ ਦੀਆਂ ਮੌਤਾਂ ਜਿਹੜੀਆਂ ਆ ਉਹ ਹੋ ਰਹੀਆਂ ਆ। ਸੋ ਹੁਣ ਹੋਰ ਵੀ ਜ਼ਿਆਦਾ ਜਿਹੜੇ ਚਾਲਕ ਵੀ ਆ ਨਾ, ਗੱਡੀ ਦੇ ਚਾਲਕ ਵੀ ਆ, ਉਹ ਹੋਰ ਵੀ ਜ਼ਿਆਦਾ ਸੁਚੇਤ ਰਹਿ ਕੇ ਗੱਡੀ ਸਤਰਕਤਾ ਦੇ ਨਾਲ ਚਲਾਉਣ। ਇੱਕ ਬ੍ਰੇਕਿੰਗ ਨਿਊਜ਼ ਹਰਜੋਤ ਸਿੰਘ ਜੀ ਆ ਰਹੀ ਹੈ, ਬੜੀ ਮੰਦਭਾਗੀ ਖਬਰ ਆ। ਮਰਸਡ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਖਬਰ ਜਿਹੜੀ ਆਪਣੇ ਫੇਸਬੁੱਕ ਦੇ ਜ਼ਰੀਏ ਸਾਂਝੀ ਕੀਤੀ ਆ। ਕਿਡਨੈਪਿੰਗ, ਅਗਵਾ ਜਿਹੜੇ ਆ ਉਹ ਕੀਤੇ ਗਏ ਨੇ ਕੁਛ ਲੋਕ, 3 ਅਡਲਟ ਤੇ ਇੱਕ 8 ਮਹੀਨੇ ਦੀ ਬੱਚੀ। ਅਫਸੋਸ ਦੀ ਗੱਲ ਇਹ ਆ ਵੀ ਇਸ ਮਾਮਲੇ ਦੇ ਵਿੱਚ ਇਹ ਪੰਜਾਬੀ ਪਰਿਵਾਰ ਆ ਜਿਹੜਾ ਕਿਡਨੈਪ ਹੋਇਆ ਆ। ਸੋ ਮਰਸਡ ਕਾਉਂਟੀ ਸ਼ੈਰਿਫ ਆਫਿਸ ਦੀ ਫੇਸਬੁੱਕ ਪੋਸਟ ਦੇ ਅਨੁਸਾਰ ਜਿਹੜੇ ਡਿਟੈਕਟਿਵ ਆ ਉਹ 8 ਮਹੀਨੇ ਦੀ ਅਰੂਹੀ ਢੇਰੀ, ਉਸ ਨੂੰ ਉਸ ਦੀ ਮਾਂ ਜਸਲੀਨ ਕੌਰ ਜਿਸ ਦੀ ਉਮਰ 27 ਸਾਲ ਆ, ਨਾਲ ਹੀ ਅਰੂਹੀ ਦਾ ਜਿਹੜਾ ਪਿਤਾ ਜਸਦੀਪ ਸਿੰਘ 36 ਸਾਲ ਆ,
ਕਹਿੰਦੇ ਵੀ ਉਹਨਾਂ ਨੂੰ ਇੱਕ ਜਿਹੜਾ ਹਾਈਵੇ 59 ਆ ਉਹਦੇ 800 ਬਲਾਕ ਦੇ ਬਾਹਰੋਂ ਜਿਹੜਾ ਆ ਉਹ ਅਗਵਾ ਕਰ ਲਿਆ ਗਿਆ ਹੈ। ਨਾਲ ਹੀ ਕਹਿੰਦੇ ਵੀ ਉਹਨਾਂ ਦਾ ਅੰਕਲ ਹੁਣੇ ਨਹੀਂ ਪਤਾ ਵੀ ਉਹ ਚਾਚਾ ਆ ਜਾਂ ਮਾਮਾ ਆ, ਅਮਨਦੀਪ ਸਿੰਘ ਜਿਹੜਾ 39 ਸਾਲਾਂ ਦਾ ਚਾਚਾ ਤਾਇਆ ਜਾਂ ਕੁਝ ਵੀ ਉਹ ਹੋ ਸਕਦਾ, ਵੀ ਇਹਨਾਂ ਨੂੰ ਉੱਥੋਂ ਅਗਵਾ ਕਰ ਲਿਆ ਗਿਆ ਹੈ। ਸੋ ਇਨਵੈਸਟੀਗੇਸ਼ਨ ਅਜੇ ਮੁੱਢਲੇ ਜਿਹੜੇ ਆ ਉਹ ਲੈਵਲ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਅਰਲੀ ਸਟੇਜਿਸ ਆ। ਤੇ ਕਹਿੰਦੇ ਵੀ ਮੈਂ ਜੇ ਕਿਸੇ ਨੂੰ ਵੀ ਇਹਨਾਂ ਦੇ ਅਗਵਾ ਹੋਇਆਂ ਦਾ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਤੁਰੰਤ ਜਿਹੜਾ ਆ ਉਹ ਇਨਵੈਸਟੀਗੇਟਰਸ ਦੇ ਨਾਲ ਤੁਸੀਂ ਸੰਪਰਕ ਕਰੋ, ਸ਼ੇਅਰ ਕਰੋ, ਤਾਂ ਜੋ ਇਹਨਾਂ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ਾਂ ਆ ਉਸ ਨੂੰ ਸਫਲ ਬਣਾਇਆ ਜਾ ਸਕੇ। 8 ਮਹੀਨੇ ਦੀ ਆਰੂਹੀ ਜਿਹੜੀ ਬੱਚੀ ਆ, ਉਸ ਦੀ ਮਾਂ 27 ਸਾਲਾਂ ਦੀ ਜਸਲੀਨ, ਉਸ ਦਾ ਪਿਤਾ ਜਸਦੀਪ ਸਿੰਘ 36 ਸਾਲਾਂ ਦਾ, ਤੇ ਨਾਲ ਜਿਹੜਾ ਉਸ ਬੱਚੀ ਦਾ ਅੰਕਲ ਅਮਨਦੀਪ ਸਿੰਘ 39 ਸਾਲਾਂ ਦਾ। ਇਹ ਜਾਣਿਆਂ ਨੂੰ ਜਿਹੜਾ ਆ ਉਹ ਅਗਵਾ ਕੀਤਾ ਗਿਆ। ਕੁੱਲ 4 ਜਾਣੇ ਇੱਕ ਪਰਿਵਾਰ ਦੇ ਜਿਹੜੇ ਉਹ ਅਗਵਾ ਹੋਏ ਨੇ। ਸੋ ਹੁਣ ਉਸ ਦੀ ਜਾਂਚ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਜੀ। ਸੋ ਹੋਰ ਵੀ ਮਾੜੀ ਗੱਲ ਹੈ, ਇੱਕ ਆਪਣੇ ਸਰੋਤੇ ਨੇ ਸਾਨੂੰ ਕਾਲ ਕਰਕੇ ਦੱਸਿਆ ਸੀ ਵੀ ਇੱਕ ਪਿਕਅਪ ਉਸ ਨੂੰ ਲੱਭਿਆ ਗਿਆ ਲਿਵਿੰਗਸਟਨ 'ਚ, ਜਿਹੜਾ ਅੱਗ ਦੇ ਨਾਲ ਖੇਤਾਂ 'ਚ ਸੜਿਆ ਹੋਇਆ ਹੈ। ਪਰ ਇਹ ਕੋਈ ਕਨਫਰਮ ਨਹੀਂ ਹੈਗਾ, ਨਾ ਹੀ ਪੁਲਿਸ ਨੇ ਕਨਫਰਮ ਕੀਤਾ ਹੈ। ਸੋ ਫਾਰ ਜੋ ਪੁਲਿਸ ਦੀ ਰਿਪੋਰਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ। ਸੋ ਅਸੀਂ ਫੇਸਬੁੱਕ ਦੇ ਉੱਤੇ ਇਹਨਾਂ ਬੱਚਿਆਂ ਦੀ ਤੇ ਉਹਨਾਂ ਦੀ ਤਸਵੀਰ ਜਿਹੜੀ ਉਹ ਸ਼ੇਅਰ ਕੀਤੀ ਆ। ਸੋ ਪਲੀਜ਼ ਗਾਂ ਤੋਂ ਗਾਂ ਆਪੋ ਆਪਣੇ ਪੇਜਿਸ ਦੇ ਉੱਤੇ, ਆਪੋ ਆਪਣੇ ਜਿਹੜੇ ਆ ਪ੍ਰੋਫਾਈਲਸ ਦੇ ਉੱਤੇ ਜਿਹੜਾ ਉਹ ਸ਼ੇਅਰ ਕਰੋ, ਤਾਂ ਜੋ ਇਸ ਪਰਿਵਾਰ ਨੂੰ ਜਿਹੜਾ ਆ ਉਹ ਲੱਭਿਆ ਜਾ ਸਕੇ। 8 ਸਾਲਾਂ ਦੀ ਮਾਸੂਮ ਬੱਚੀ ਤੇ ਉਹਦਾ ਨਾਲ ਜਿਹੜੇ ਉਹਦੇ ਮਾਤਾ ਪਿਤਾ ਤੇ ਨਾਲ ਉਹਦਾ ਅੰਕਲ, ਉਹ 3 ਅਡਲਟ ਤੇ ਇੱਕ ਬੱਚੀ ਜਿਹੜੀ ਉਸ ਨੂੰ ਅਗਵਾ ਜਿਹੜਾ ਉਹ ਕਰ ਲਿਆ ਗਿਆ ਆ। ਜੀ, ਬਹੁਤ ਹੀ ਮਾੜੀ ਖਬਰ ਇਹ ਆ ਰਹੀ ਆ ਤੇ ਇਹ ਸਾਰੇ ਹੀ ਪੰਜਾਬੀ ਮੂਲ ਦੇ ਆ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਕੈਲੀਫੋਰਨੀਆ ਦੀਆਂ ਜਿਹੜੀਆਂ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਕਰ ਰਹੇ ਸੀ ਜੇ ਵਾਕਿੰਗ ਵਗੈਰਾ ਦੇ ਨਾਲ ਤੇ ਉਧਰ ਇੱਕ ਹੋਰ ਮੰਦਭਾਗੀ ਤੇ ਇੱਕ ਡਰਾਉਣੀ ਖਬਰ ਆ ਰਹੀ ਆ। ਸਟਾਕਟਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਮੇ ਵੀ ਇੱਕ ਸੀਰੀਅਲ ਕਿਲਰ ਆ ਉਹ ਘੁੰਮ ਰਿਹਾ ਹੋਵੇ। 5 ਜਿਹੜੀਆਂ ਆ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਸ਼ੂਟਿੰਗਸ ਆ, ਉਹਨਾਂ ਨੂੰ ਇੰਟਰਕਨੈਕਟ ਕੀਤਾ ਆ ਪਿਛਲੇ ਜੁਲਾਈ ਮਹੀਨੇ ਤੋਂ। ਸੋ ਇਹ ਹੋ ਸਕਦਾ ਆ ਹਰਜੋਤ ਸਿੰਘ ਜੀ ਵੀ ਇਹ ਇੱਕੋ ਹੀ ਬੰਦੇ ਦੇ ਕਾਰੇ ਜਿਹੜੇ ਆ ਉਹ ਹੋਣ। ਸੋ ਇਸ ਟਾਈਮ ਕੈਲੀਫੋਰਨੀਆ 'ਚ ਸਟਾਕਟਨ ਦੇ ਵਿੱਚ ਖਾਸ ਕਰਕੇ ਇਹ ਡਰ ਜਿਹੜਾ ਉਹ ਬਣਿਆ ਪਿਆ ਵੀ ਜਿਹੜੀਆਂ 5 ਫੇਟਲ ਸ਼ੂਟਿੰਗਸ ਹੋਈਆਂ ਆ ਇਹ ਸਾਰੀਆਂ ਜੁੜੀਆਂ ਹੋਈਆਂ ਹੋ ਸਕਦੀਆਂ ਤੇ ਇੱਕ ਸੀਰੀਅਲ ਕਿਲਿੰਗ ਵੱਲ ਨੂੰ ਇਸ਼ਾਰਾ ਜਿਹੜਾ ਉਹ ਕਰ ਰਹੇ ਆ। ਇਸ ਟਾਈਮ ਸਿਟੀ ਦੇ ਦੁਆਰਾ $75,000 ਦਾ ਰਿਵਾਰਡ ਰੱਖਿਆ ਗਿਆ ਆ, ਵੀ ਕਹਿੰਦੇ ਵੀ ਜਿਹੜਾ ਵੀ ਕੋਈ ਇਸ ਦੀ ਬਾਰੇ ਜਾਣਕਾਰੀ ਦਊਗਾ ਉਸ ਨੂੰ ਜਿਹੜਾ ਉਹ ਫੜਾਉਣ ਦੇ ਵਿੱਚ ਮਦਦ ਕਰੂਗਾ, ਅਰੈਸਟ ਦੇ ਵਿੱਚ, ਤਾਂ $75,000 ਦਾ ਇਨਾਮ, ਤੇ ਜਿਹੜੇ ਸਟਾਕਟਨ ਦੇ ਕ੍ਰਾਈਮ ਜਿਹੜੇ ਸਟਾਪਰਸ ਆ ਉਹਨਾਂ ਦੇ ਦੁਆਰਾ $10,000 ਐਕਸਟਰਾ ਇਨਾਮ ਜਿਹੜਾ ਉਹ ਰੱਖਿਆ ਗਿਆ ਆ। ਸੈਨ ਮਕੀਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ ਅੱਜ ਜਿਹੜੇ ਇਸ ਸੀਰੀਅਲ ਕਿਲਰ ਦੇ ਪੀੜਤ ਸੀਗੇ ਉਹਨਾਂ ਦੇ ਨਾਮ ਦੱਸੇ। ਪੌਲ ਅਲੈਗਜ਼ੈਂਡਰ 35 ਸਾਲ ਸਟਾਕਟਨ ਦਾ, 8 ਜੁਲਾਈ ਨੂੰ ਇਸ ਦੀ ਮੌਤ ਹੋਈ ਸੀ। ਸੈਲਵਾਡੋਰ ਡੁਬਡੇ ਜੂਨੀਅਰ 43 ਸਾਲ ਦਾ, ਇਹ ਵੀ ਸਟਾਕਟਨ ਦਾ, 11 ਅਗਸਤ ਨੂੰ। ਜੋਨਾਥਨ ਹਰਨਾਂਡੇਜ਼ 21 ਸਾਲਾਂ ਦਾ ਸਟਾਕਟਨ ਤੋਂ, 30 ਅਗਸਤ ਨੂੰ ਇਸ ਦੀ ਮੌਤ ਹੋਈ ਸੀ, ਕਤਲ ਹੋਇਆ ਸੀ। ਹੁਆਨ ਕਰੂਜ਼ 52 ਸਾਲਾਂ ਦਾ ਸਟਾਕਟਨ ਤੋਂ, ਇਹਦੀ 21 ਸਤੰਬਰ ਨੂੰ। ਤੇ ਲਾਰੈਂਸ ਲੋਪੇਜ਼ 54 ਸਾਲਾਂ ਦਾ, ਇਹ ਵੀ ਸਟਾਕਟਨ ਤੋਂ, ਇਸ ਦੀ 27 ਸਤੰਬਰ ਨੂੰ ਮੌਤ ਹੋਈ ਸੀਗੀ। ਸੋ ਪੁਲਿਸ ਦੇ ਜਿਹੜੇ ਸਟਾਕਟਨ ਪੁਲਿਸ ਦੇ ਸਪੋਕਸਪਰਸਨ ਜੋ ਸਿਲਵਾ ਆ, ਉਹਨਾਂ ਨੇ ਅੱਜ ਇਨਵੈਸਟੀਗੇਟਰਸ ਦੇ ਨਾਲ ਮਿਲ ਕੇ ਜਿਹੜਾ ਕਿਹਾ ਵੀ ਇਸ ਟਾਈਮ ਕਮਿਊਨਿਟੀ ਦੀ ਸਾਨੂੰ ਮਦਦ ਦੀ ਜ਼ਰੂਰਤ ਆ, ਤਾਂ ਜੋ ਜਲਦ ਤੋਂ ਜਲਦ ਇਹ ਮੇ ਵੀ ਜਿਹੜਾ ਸੀਰੀਅਲ ਕਿਲਰ ਆ ਉਸ ਨੂੰ ਜਿਹੜਾ ਉਹ ਫੜਿਆ ਜਾ ਸਕੇ। ਸੋ ਬਿਲਕੁਲ ਇਹਦੇ ਵਿੱਚ ਪੁਲਿਸ ਵਾਲੇ ਕਹਿੰਦੇ ਆ ਵੀ ਵਿਕਟਮਸ ਜਿਹੜੇ ਆ ਉਹ ਜਾਂ ਤਾਂ ਇਕੱਲੇ ਤੁਰਦੇ ਫਿਰਦੇ ਸੀ ਜਾਂ ਉਹ ਕਾਰ ਪਾਰਕ ਜਿਹੜੀ ਸੀਗੀ ਉਹਦੇ ਵਿੱਚ ਇਕੱਲੇ ਸੀਗੇ। ਸੋ ਇਹ ਜੋ ਵਾਪਰਿਆ ਵੀ ਜਦੋਂ ਉਹਨਾਂ ਨੂੰ ਮਾਰਿਆ ਵੀ ਗਿਆ, ਜਾਂ ਉਹ ਸ਼ਾਮ ਨੂੰ ਮਾਰਿਆ ਗਿਆ ਜਾਂ ਅਰਲੀ ਇਨ ਦਾ ਮਾਰਨਿੰਗ। ਸਟਾਕਟਨ ਸ਼ਹਿਰ ਦੀ ਪੋਪੂਲੇਸ਼ਨ 3,20,000 ਦੇ ਕਰੀਬ ਹੈਗੀ ਆ। ਸੋ ਇਹ ਬਿਲਕੁਲ 50 ਮੀਲ ਆਪਣੀ ਜੋ ਕੈਪੀਟਲ ਆ ਉਹਦੇ ਲਾਗੇ ਆ। ਸਟਾਕਟਨ 'ਚ ਸਾਰਿਆਂ ਨੂੰ ਪਤਾ ਵੀ ਗਦਰੀ ਬਾਬਿਆਂ ਦਾ ਗੁਰਦੁਆਰਾ ਸਭ ਤੋਂ ਪੁਰਾਣਾ ਗੁਰੂ ਘਰ ਆ। ਸਟਾਕਟਨ ਏਰੀਏ 'ਚ ਪੰਜਾਬੀ ਕਮਿਊਨਿਟੀ ਵੀ ਕਾਫੀ ਵੱਡੀ ਗਿਣਤੀ 'ਚ ਰਹਿੰਦੀ ਆ।
ਜੀ ਬਿਲਕੁਲ। ਸੋ ਕਹਿੰਦੇ ਵੀ ਇਸ ਕਿਲਰ ਨੇ ਜ਼ਿਆਦਾਤਰ ਉਹ ਥਾਂ ਜਿਹੜੇ ਚੁਣੇ ਆ ਜਿੱਥੇ ਘੱਟ ਸਿਕਿਉਰਿਟੀ ਕੈਮਰਾਸ ਤੇ ਹਨੇਰੇ ਦਾ ਆੜ ਦੇ ਵਿੱਚ ਤੇ ਸਿੰਗਲ ਵਿਕਟਮਸ ਜਿਹੜੇ ਇਕੱਲੇ ਤੁਰੇ ਜਾਂਦੇ ਆ ਉਹਨਾਂ ਉੱਤੇ ਹੀ ਇਸਨੇ ਜ਼ਿਆਦਾ ਹਮਲੇ ਕੀਤੇ ਆ। ਆਪਣੇ ਵੀ ਬਹੁਤ ਸਾਰੇ ਬਜ਼ੁਰਗ ਤੇ ਕਈ ਦੀ ਸਾਡੀਆਂ ਭੈਣਾਂ ਵੀ, ਬੀਬੀਆਂ ਵੀ ਤੇ ਬਜ਼ੁਰਗ ਵੀ ਜਿਹੜੇ ਆ ਨਾ ਉਹ ਇਕੱਲੇ ਵੀ ਸੈਰ ਕਰ ਰਹੇ ਹੁੰਦੇ ਆ। ਸੋ ਡਰਾਉਣ ਦਾ ਨਹੀਂ ਭਾਈ ਮਕਸਦ, ਇਸ ਤੋਂ ਪਹਿਲਾਂ ਦੇਰੀ ਹੋ ਜਾਵੇ ਤੁਸੀਂ 2-3 ਜਾਣੇ ਮਿਲ ਕੇ ਜਿਹੜਾ ਆ ਉਹ ਜਾਇਆ ਕਰੋ। ਸੋ ਅੱਜ ਕੱਲ੍ਹ ਸ਼ਦਾਈਆਂ ਦਾ ਕੋਈ ਭਰੋਸਾ ਨਹੀਂ ਕਿੱਥੇ ਕਿਹੜੀ ਆੜ ਦੇ ਵਿੱਚ ਜਿਹੜੇ ਆ ਉਹ ਬੈਠੇ ਹੋਣ। ਜੀ ਅਗਲੀ ਖਬਰ ਵੱਲ ਚਲੀਏ। ਮਡੇਰਾ ਕੈਲੀਫੋਰਨੀਆ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਲਾਗੇ ਸ਼ਹਿਰ ਮਡੇਰਾ ਅੱਜ ਸਵੇਰੇ 8 ਵਜੇ ਦੇ ਕਰੀਬ ਉੱਥੇ ਦੋ ਟਰੱਕਾਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋ ਗਿਆ ਹਾਈਵੇ 99 ਦੇ ਉੱਤੇ। ਇੱਕ ਬਿਗ ਰੇਕ ਸੀ ਤਾਂ ਇੱਕ ਬਾਕਸ ਟਰੱਕ ਸੀ ਤੇ ਇੱਕ ਟਰੱਕ ਦੇ ਵਿੱਚ ਕੈਂਡੀਆਂ ਭਰੀਆਂ ਹੋਈਆਂ ਸੀ ਤੇ ਦੋਨੋਂ ਹੀ ਲੇਨਾਂ ਦੇ ਉੱਤੇ ਕਹਿੰਦੇ ਕੈਂਡੀਆਂ ਪੂਰੀ ਤਰ੍ਹਾਂ ਖਿਲਰ ਗਈਆਂ। ਸੋ ਕਾਫੀ ਘੰਟੇ ਉਸ ਨੂੰ ਕਲੀਨ ਅਪ ਕਰਨ ਦੇ ਉੱਤੇ ਲੱਗੇ। ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਹਜੇ ਤੱਕ ਕੋਈ ਡਿਟੇਲਡ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕੀਤੀ ਵੀ ਕਿਸ ਤਰ੍ਹਾਂ ਇਹ ਐਕਸੀਡੈਂਟ ਹੋਇਆ। ਕੋਈ ਕਿਸੇ ਤਰ੍ਹਾਂ ਫੱਟੜ ਵੀ ਨਹੀਂ ਹੋਇਆ ਪਰ ਟਰੱਕ ਉਲਟ ਗਿਆ ਤੇ ਕੈਂਡੀਆਂ ਜ਼ਰੂਰ ਉੱਥੇ ਪੂਰੇ ਹਾਈਵੇ ਦੇ ਉੱਤੇ ਖਿਲਰੀਆਂ ਪਈਆਂ। ਜੀ ਜੀ। ਈਸਟ ਓਕਲੈਂਡ ਦੇ ਇਲਾਕੇ ਦੇ ਵਿੱਚ ਇੱਕ ਮਿਡ ਡੇ ਫਾਇਰ ਜਿਹੜੀ ਆ ਉਹ ਲੱਗੀ ਆ I-580 ਦੇ ਲਾਗੇ ਤੇ ਕਹਿੰਦੇ ਵੀ ਇਸ ਟਾਈਮ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ। ਸੋ ਕਹਿੰਦੇ ਵੀ ਇਹ 4 ਫਾਇਰ ਅਲਾਰਮ ਲੋਕੇਸ਼ਨ ਤੋਂ ਜਿਹੜਾ ਉਹ ਸੀਗਾ ਤੇ ਇਸ ਨੂੰ ਝੱਟ ਦੇਣੀ ਉਹਦਾ ਬੁਝਾਉਣ ਦੇ ਵਿੱਚ ਫਾਇਰ ਫਾਈਟਰਸ ਨੂੰ ਕਾਮਯਾਬੀ ਤਾਂ ਜਿਹੜੀ ਉਹ ਜ਼ਰੂਰ ਮਿਲੀ ਆ। ਸੋ ਫਾਇਰ ਫਾਈਟਰਸ ਨੇ ਕਹਿੰਦੇ ਵੀ ਇਹ ਚੌਥੀ ਫਾਇਰ ਆ ਜਿਹੜੀ ਇਹ 3 ਹਫ਼ਤਿਆਂ ਦੇ ਸਟ੍ਰੈਚ ਦੇ ਵਿੱਚ 580 ਲੇਨਸ ਦੇ ਲਾਗੇ ਜਿਹੜੀ ਉਹ ਲੱਗੀ ਆ। ਸੋ ਇਹਦਾ ਲੱਗ ਰਿਹਾ ਵੀ ਸ਼ਾਇਦ ਮੇ ਵੀ ਕੋਈ ਜਾਣ ਬੁੱਝ ਕੇ ਵੀ ਇਹ ਅੱਗਾ ਲਗਾ ਰਿਹਾ ਹੋਵੇ। ਸੋ ਕਹਿੰਦੇ ਵੀ ਜਦ ਤੱਕ ਅੱਗ ਬੁਝਾਉਣ ਵਾਲੇ ਦਸਤੇ ਪਹੁੰਚੇ ਆ 20 ਫੁੱਟ ਸਕੇਅਰ ਦਾ ਜਿਹੜਾ ਪੈਚ ਆ ਉਹ ਸੜਿਆ ਸੀਗਾ। ਬਰਸ਼ ਫਾਇਰ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਕਰੂਜ਼ ਨੇ ਉੱਥੇ ਪਹੁੰਚਦੇ 15 ਮਿੰਟਾਂ 'ਚ ਹੀ ਪਹੁੰਚ ਕੇ ਇਸ ਅੱਗ ਦੇ ਉੱਤੇ ਕਾਬੂ ਜਿਹੜਾ ਉਹ ਕਰ ਲਿਆ। ਪਰ ਬਾਰ-ਬਾਰ ਇਹ ਜਿਹੜੀਆਂ ਅੱਗਾਂ ਲੱਗਣੀਆਂ ਆ ਇਹ ਜ਼ਰੂਰ ਇਨਵੈਸਟੀਗੇਸ਼ਨ ਦਾ ਜਿਹੜਾ ਕਾਰਨ ਆ ਉਹ ਬਣੀਆਂ ਨੇ। ਜੀ ਅਗਲੀ ਖਬਰ ਯੂਨਾਈਟਿਡ 에ਅਰਲਾਈਨ ਦੇ ਸੰਬੰਧ ਦੇ ਵਿੱਚ। ਯੂਨਾਈਟਿਡ 에ਅਰਲਾਈਨ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਪਰਮਾਨੈਂਟਲੀ ਜੌਨ ਐਫ ਕੈਨੇਡੀ 에ਅਰਪੋਰਟ ਤੋਂ ਆਪਣੀਆਂ ਜੋ ਸਰਵਿਸਿਜ਼ ਆ ਉਹਨਾਂ ਨੂੰ ਸਸਪੈਂਡ ਕਰਨ ਜਾ ਰਹੇ ਹੈਗੇ ਆ। ਇਹ ਉਹਨਾਂ ਦਾ ਪਹਿਲਾਂ ਮੇਨ ਸੈਂਟਰ ਸੀਗਾ। ਇਹਦੇ ਸੰਬੰਧ ਦੇ ਵਿੱਚ ਜੋ ਯੂਨਾਈਟਿਡ 에ਅਰਲਾਈਨ ਆ ਉਹਨਾਂ ਦੇ CEO ਨੇ ਇਹ ਕਿਹਾ ਆ ਵੀ ਇਹ ਡਿਸੀਜਨ ਸਾਡੇ ਲਈ ਕਾਫੀ ਡਿਫਿਕਲਟ ਹੈਗਾ ਪਰ ਇਹ ਸਾਨੂੰ ਡਿਸੀਜਨ ਬਣਾਉਣਾ ਪੈਣਾ ਸੀਗਾ। ਸੋ ਇਹਦੇ ਨਾਲ ਇਕੋਨਮੀ ਨੂੰ ਵੀ ਨਿਊਯਾਰਕ ਦੀ ਨੂੰ ਵੀ ਹੋਰ ਬਹੁਤ ਸਾਰੇ ਲੋਕ ਜੋ ਟਰੈਵਲ ਵੀ ਕਰਦੇ ਉਹਨਾਂ ਨੂੰ ਵੀ ਫਰਕ ਪਊਗਾ ਕਿਉਂਕਿ ਇਹ ਉਹਨਾਂ ਦਾ ਉੱਥੇ ਮੇਨ ਸੈਂਟਰ ਸੀ। ਯੂਨਾਈਟਿਡ 100 ਤੋਂ ਵੱਧ ਇੰਪਲਾਈਜ਼ ਯੂਨਾਈਟਿਡ ਦੇ ਜੌਨ ਐਫ ਕੈਨੇਡੀ 에ਅਰਪੋਰਟ ਦੇ ਉੱਤੇ ਕੰਮ ਕਰਦੇ ਸੀ ਤੇ ਉਹਨਾਂ ਦੇ ਬਾਰੇ ਇਹ ਕਿਹਾ ਗਿਆ ਵੀ ਉਹ ਜੌਬ ਤਾਂ ਨਹੀਂ ਲੂਜ਼ ਕਰਨਗੇ, ਉਹਨਾਂ ਨੂੰ ਜਿਹੜੀਆਂ ਹੋਰ ਨੀਅਰ ਬਾਈ ਲੋਕੇਸ਼ਨਸ ਹੈਗੀਆਂ ਆ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ। ਅਕਤੂਬਰ 29 ਤੋਂ ਯੂਨਾਈਟਿਡ 에ਅਰਲਾਈਨ ਜੌਨ ਐਫ ਕੈਨੇਡੀ 에ਅਰਪੋਰਟ ਤੋਂ ਆਪਣੀਆਂ ਸਰਵਿਸਿਜ਼ ਬੰਦ ਕਰਨ ਜਾ ਰਹੇ ਆ। ਜੀ ਨਾਰਦਰਨ ਕੈਲੀਫੋਰਨੀਆ ਦੇ ਯੂਬਾ ਸਿਟੀ ਦੇ ਇੱਕ ਸਕੂਲ ਨੂੰ ਜਿਹੜੀ ਫੁੱਟਬਾਲ ਦੀ ਜਿਹੜੀ ਗੇਮ ਆ ਉਸ ਨੂੰ ਕੈਂਸਲ ਕਰਨਾ ਪਿਆ ਕਿਉਂਕਿ ਉੱਥੇ ਕਿਸੇ ਨੇ ਕੁਝ ਅਜਿਹਾ ਬੇਹੂਦਾ ਪ੍ਰੈਂਕ ਜਿਹੜਾ ਉਹ ਖੇਲਿਆ ਵੀ ਇੱਕ ਹਿਸਾਬ ਦੇ ਨਾਲ ਜਿਹੜੇ ਖਾਸ ਕਰਕੇ ਕਾਲੇ ਮੂਲ ਦੇ ਆਪਣੇ ਜਿਹੜੇ ਟੀਮਮੇਟਸ ਆ ਉਹਨਾਂ ਨੂੰ ਜਿਹੜਾ ਕਹਿ ਲਓ ਵੀ ਨਿਸ਼ਾਨਾ ਬਣਾਉਂਦੇ ਹੋਏ ਗੁਲਾਮਾਂ ਦੀ ਜਿਹੜੀ ਆ ਨਿਲਾਮੀ ਸਲੇਵ ਆਕਸ਼ਨ ਦਾ ਜਿਹੜਾ ਪ੍ਰੈਂਕ ਆ ਇਹ ਖੇਲਿਆ ਗਿਆ। ਇੱਕ ਵੀਡੀਓ 'ਚ ਕਹਿੰਦੇ ਵੀ ਸਰਫੇਸ ਹੋਈ ਜਿਸ ਦੇ ਵਿੱਚ ਰਿਵਰ ਵੈਲੀ ਹਾਈ ਸਕੂਲ ਦੀ ਫੁੱਟਬਾਲ ਟੀਮ ਦੇ ਹੀ ਜਿਹੜੇ ਕੁਝ ਮੈਂਬਰ ਆ ਸਲੇਵ ਆਕਸ਼ਨਸ ਆਪਣੇ ਹੀ ਜਿਹੜੇ ਕਾਲੇ ਮੂਲ ਦੇ ਟੀਮਮੇਟਸ ਆ ਉਹਨਾਂ ਦੀ ਕਰਦੇ ਹੋਏ ਐਕਟ ਆਊਟ ਕਰਦੇ ਹੋਏ ਨਜ਼ਰ ਆਏ ਸੀ। ਇਸ ਨੂੰ ਦੇਖਦੇ ਹੋਏ ਸਕੂਲ ਡਿਸਟ੍ਰਿਕਟ ਅਫੀਸ਼ੀਅਲਸ ਨੇ ਜਦ ਇਹ ਵੀਡੀਓ ਦੇਖੀ ਤਾਂ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੁਪਰੀਡੈਂਟ ਡਰੀਮ ਅਸੂਮੀ ਉਹਨਾਂ ਨੇ ਕਿਹਾ ਵੀ ਇਹ ਵੀਡੀਓ ਅਨਅਸੈਪਟੇਬਲ ਆ ਤੇ ਡੀਪਲੀ ਅਫੈਂਸਿਵ ਆ ਤੇ ਉਹਨਾਂ ਨੇ ਸਟੇਟਮੈਂਟ ਵੀ ਆਪਣੀ ਜਿਹੜੀ ਆ ਉਹ ਮੀਡੀਆ ਦੇ ਨਾਲ ਸ਼ੇਅਰ ਕੀਤੀ ਆ ਜਿਸ ਨੂੰ ਚੱਲਦਿਆਂ ਹੁਣ ਜਿਹੜੀ ਇਸ ਕਾਲਜ ਦੀ ਜਿਹੜੀ ਗੇਮ ਆ ਸਕੂਲ ਦੀ ਜਿਹੜੀ ਗੇਮ ਆ ਉਸ ਨੂੰ ਕੈਂਸਲ ਕਰਨਾ ਪਿਆ। ਜੀ ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ 64 ਸਾਲਾ ਜੌਨ ਪੈਰੀ ਨੂੰ 20 ਸਾਲਾਂ ਦੀ ਸਜ਼ਾ
ਸੁਣਾਈ ਗਈ ਆ। ਕਾਰਨ ਕੀ ਆ ਵੀ ਉਸਨੇ ਚਾਈਲਡ ਪੋਰਨੋਗ੍ਰਾਫੀ ਆਪਣੇ ਫੋਨ ਦੇ ਉੱਤੇ ਰਿਸੀਵ ਕੀਤੀ ਹੈਗੀ ਆ। ਇਸ ਤੋਂ ਬਿਨਾਂ ਉਸਨੇ ਇੰਟਰਨੈਟ ਵੀ ਯੂਜ਼ ਕੀਤਾ, ਈਮੇਲ ਅਕਾਊਂਟਸ ਦੇ ਥਰੂ। 1000 ਤੋਂ ਵੱਧ ਇਮੇਜਸ ਜੋ ਮਾਈਨਰਸ ਦੇ ਸੀਗੇ, ਉਹਨਾਂ ਨੂੰ ਉਸਨੇ ਆਪਣੇ ਫੋਨ ਦੇ ਉੱਤੇ ਡਾਊਨਲੋਡ ਕੀਤਾ ਹੈਗਾ। ਪੈਰੀ ਦੀ ਇਸ ਤੋਂ ਪਹਿਲਾਂ ਵੀ ਕਨਵਿਕਸ਼ਨ ਵਾਸ਼ਿੰਗਟਨ ਸਟੇਟ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ ਵੀ ਹੋਰ ਕ੍ਰਾਈਮਸ, ਜਿਹਦੇ ਵਿੱਚ ਰੇਪ ਆਫ ਏ ਚਾਈਲਡ, ਕਮਿਊਨੀਕੇਸ਼ਨ ਵਿਦ ਦ ਮਾਈਨਰ, ਸੋ ਇਦਾਂ ਦੀ ਐਂਡ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ ਦੇ ਵਿੱਚ ਚਾਰਜ ਕੀਤਾ ਗਿਆ ਸੀ। ਇਹ ਕੇਸ ਦੀ ਇਨਵੈਸਟੀਗੇਸ਼ਨ ਹੋਮਲੈਂਡ ਸਿਕਿਉਰਿਟੀ ਨੇ ਕੀਤੀ ਸੀ, ਅਸਿਸਟੈਂਟ ਯੂਐਸ ਅਟਾਰਨੀ ਬ੍ਰਾਇਨ ਇਨੋਸ ਨੇ। ਤੇ ਹੁਣ ਉਸ ਨੂੰ ਜੋ ਇਹ ਕੇਸ ਸੀਗਾ ਪ੍ਰੋਜੈਕਟ ਸੇਫ ਚਾਈਲਡਹੁੱਡ ਵੱਲੋਂ ਲਿਆਂਦਾ ਗਿਆ ਸੀ। ਨੇਸ਼ਨ ਵਾਈਡ ਇਹ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਸੀ ਮਈ 2006 ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਵੱਲੋਂ, ਤਾਂ ਕਿ ਚਾਈਲਡ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਜਿਹੜੀ ਆ ਜਾਂ ਬੱਚਿਆਂ ਦਾ ਅਬਿਊਜ਼ ਨਾ ਹੋ ਸਕੇ। ਸੋ ਇਸ ਕੇਸ ਦੇ ਤਹਿਤ ਜੋ ਬੇਕਰਸਫੀਲਡ ਦਾ ਜੌਨ ਪੈਰੀ 64 ਸਾਲਾਂ ਦਾ, ਉਸ ਨੂੰ 20 ਸਾਲਾਂ ਦੀ ਸਜ਼ਾ ਹੋ ਗਈ ਹੈਗੀ ਜੀ। ਅਗਲੀ ਜਿਹੜੀ ਖਬਰ ਆ ਰਹੀ ਹੈ, ਇੱਕ ਮੰਦਭਾਗੀ ਖਬਰ ਆਈ ਹੈ ਫ੍ਰੈਸਨੋ ਕਾਉਂਟੀ ਦੇ ਵਿੱਚ ਵੀਕਐਂਡ ਦੇ ਉੱਤੇ 51 ਸਾਲਾਂ ਦੀ ਅਡੇਲਾ ਸੰਟਾਨਾ ਮਲੂਲੀ, ਇੱਕ ਪ੍ਰੋਫੈਸਰ ਵੀ ਸੀਗੀ, ਇਸ ਦੀ ਸਾਈਕਲ ਚਲਾਉਂਦਿਆਂ ਇੱਕ ਦੁਰਘਟਨਾ ਦੇ ਵਿੱਚ ਮੌਤ ਹੋਈ ਆ। ਕਹਿੰਦੇ ਵੀ ਤਕਰੀਬਨ 10:30 ਵਜੇ 10:20 ਤੇ ਸਵੇਰੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਕਾਲ ਆਈ ਵੀ ਇੱਕ ਬਾਈਸਾਈਕਲ ਜਿਸ ਨੂੰ ਇਹ ਪ੍ਰੋਫੈਸਰ ਚਲਾ ਰਹੀ ਸੀ, ਸਿੱਧੀ ਕਾਰ ਦੇ ਵਿੱਚ ਟੱਕਰ ਹੋ ਗਈ ਆ। ਆਫਿਸਰ ਜਦ ਪਹੁੰਚੇ ਮੌਕੇ ਦੇ ਉੱਤੇ, ਮੌਕੇ ਵਾਰਦਾਤ ਦੇ ਉੱਤੇ, ਤਾਂ ਬੁਰੀ ਤਰ੍ਹਾਂ ਫੱਟੜ ਸੀਗੀ ਤੇ ਮੌਕੇ ਤੇ ਹੀ ਦਮ ਤੋੜ ਗਈ। ਜਿਸ ਸਪੋਰਟਸ ਕਾਰ ਦੇ ਨਾਲ ਇਸ ਦੀ ਹਾਦਸਾ ਹੋਇਆ ਆ, ਉਹ ਕਹਿੰਦੇ ਵੀ ਰਾਈਟ ਨੂੰ ਉਹਨੇ ਮੁੜਨਾ ਸੀਗਾ, ਪਰ ਉਸ ਦੀ ਗੱਡੀ ਡਰਿਫਟ ਹੋ ਕੇ ਆਪੋਜ਼ਿਟ ਲੇਨ ਵੈਸਟ ਬਾਉਂਡ ਲੇਨ ਦੇ ਵਿੱਚ ਜਾ ਪਹੁੰਚੀ, ਜਿਸ ਦੌਰਾਨ ਸਾਹਮਣੇ ਉਸ ਦੀ ਜਿਹੜੀ ਉਹ ਟੱਕਰ ਹੋਈ। ਸੋ ਉੱਡਦੀ ਹੀ ਵਿਚਾਰੀ ਕਹਿੰਦੇ ਆ ਵੀ ਸੜਕ ਦੇ ਵਿੱਚ ਸਾਈਡ ਤੇ ਜਿਹੜੀ ਉਹ ਡਿੱਗੀ, ਤੇ ਜਿਸ ਦੇ ਕਰਕੇ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਤੇ ਉਸ ਦੀ ਵਿਚਾਰੀ ਦੀ ਉੱਥੇ ਮੌਤ ਹੋ ਗਈ ਹੈ। ਕਹਿੰਦੇ ਡਰਾਈਵਰ ਨੇ ਗੱਡੀ ਆਪਣੀ ਰੋਕ ਲਈ ਸੀ, ਹਿੱਟ ਐਂਡ ਰਨ ਨਹੀਂ ਸੀਗਾ। ਉਹ ਹਾਦਸਾ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਡਰਾਈਵਰ ਆ ਉਹ ਇਸ ਟਾਈਮ ਜਾਂਚਕਰਤਾ ਦੇ ਨਾਲ ਕੋਆਪਰੇਟ ਜਿਹੜਾ ਉਹ ਕਰ ਰਿਹਾ ਆ। ਅਧਿਕਾਰੀਆਂ ਨੇ ਮੁੱਢਲੇ ਤੌਰ ਦੇ ਉੱਤੇ ਇਹ ਦੱਸਿਆ ਆ ਵੀ ਕੋਈ ਅਲਕੋਹਲ ਜਾਂ ਡਰੱਗਸ ਦਾ ਇਨਫਲੂਐਂਸ ਨਹੀਂ ਸੀਗਾ ਉਸ ਡਰਾਈਵਰ ਦੇ ਉੱਤੇ ਜਦੋਂ ਕ੍ਰੈਸ਼ ਹੋਇਆ ਆ। ਲੁਕਸ ਲਾਈਕ ਵੀ ਇਹ ਬਹੁਤ ਹੀ ਮੰਦਭਾਗੀ ਘਟਨਾ, ਕਿਤੇ ਸੱਜੇ ਮੋੜ ਦੇ ਗੱਡੀ ਆਊਟ ਆਫ ਕੰਟਰੋਲ ਹੋਈ ਤੇ ਸਾਹਮਣੇ ਜਾ ਕੇ ਇਸ ਬਾਈਸਾਈਕਲਿਸਟ ਪ੍ਰੋਫੈਸਰ ਦੇ ਨਾਲ ਜਾ ਟਕਰਾਈ। ਇਹ ਜਿਹੜੇ ਹਰਜੋਤ ਸਿੰਘ ਜੀ ਕਲੋਬਿਸ ਕਮਿਊਨਿਟੀ ਕਾਲਜ ਦੇ ਵਿੱਚ ਇਹ ਪ੍ਰੋਫੈਸਰ ਜਿਹੜੀ ਉਹ ਪੜ੍ਹਾਉਂਦੀ ਸੀ, ਉੱਥੋਂ ਦੇ ਪ੍ਰੈਜ਼ੀਡੈਂਟ ਡਾਕਟਰ ਲੌਰੀ ਬੈਨੇਟ, ਉਹਨਾਂ ਨੇ ਕਿਹਾ ਆ ਵੀ ਹਮੇਸ਼ਾ ਅਸੀਂ ਇਸ ਪ੍ਰੋਫੈਸਰ ਨੂੰ ਜਿਹੜਾ ਉਹ ਯਾਦ ਰੱਖਾਂਗੇ। ਆਉਣ ਵਾਲਾ ਬੁੱਧਵਾਰ ਕਲੀਨ ਏਅਰ ਡੇ ਹੈਗਾ ਕੈਲੀਫੋਰਨੀਆ ਦੇ ਵਿੱਚ, ਤੇ ਕੈਲੀਫੋਰਨੀਆ ਦੇ ਵਿੱਚ ਫ੍ਰੀ ਮੈਟਰੋ ਰਾਈਡਸ ਦਿੱਤੀਆਂ ਜਾਣਗੀਆਂ ਤਾਂ ਕਿ ਲੋਕ ਕੈਲੀਫੋਰਨੀਆ ਕਲੀਨ ਏਅਰ ਡੇ ਨੂੰ ਯਾਦ ਰੱਖ ਸਕਣ। ਕੋਲੀਸ਼ਨ ਫਾਰ ਕਲੀਨ ਏਅਰ ਇਨਕਰੇਜ ਕਰਦਾ ਲੋਕਾਂ ਨੂੰ ਤਾਂ ਕਿ ਆਪਣੀਆਂ ਕਾਰਾਂ ਦੇ ਵਿੱਚ ਨਾ ਜਾਓ, ਮੈਟਰੋ ਦੇ ਵਿੱਚ ਜਾਓ, ਬੱਸਿਸ ਤੇ ਟ੍ਰੇਨਸ ਦੇ ਵਿੱਚ ਫ੍ਰੀ ਆਫ ਚਾਰਜ, ਤਾਂ ਕਿ ਜੋ ਅਮਿਸ਼ਨ ਹੋ ਰਹੀ ਹੈ ਕਿ ਗੈਸ ਦੀ ਧੂਏ ਦੀ, ਉਹ ਬਚ ਸਕੇ। ਇਸੇ ਤਰ੍ਹਾਂ ਲਾਸ ਐਂਜਲਸ ਕਾਉਂਟੀ ਦੇ ਰੈਜ਼ੀਡੈਂਟਸ ਵੀ ਕਹਿੰਦੇ ਵੀ ਫ੍ਰੀ ਰਾਈਡ ਮੈਟਰੋ ਯੂਜ਼ ਕਰਨਗੇ ਤਾਂ ਕਿ ਇਹ ਜਿਹੜਾ ਕਲੀਨ ਏਅਰ ਡੇ ਆ ਇਸ ਨੂੰ ਯਾਦ ਰੱਖਿਆ ਜਾ ਸਕੇ। ਬੁੱਧਵਾਰ 5ਵਾਂ ਐਨੂਅਲ ਕੈਲੀਫੋਰਨੀਆ ਕਲੀਨ ਏਅਰ ਡੇ ਹੈਗਾ ਜੀ। 500 ਤੋਂ ਵੱਧ ਆਰਗੇਨਾਈਜੇਸ਼ਨਾਂ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ 2022 ਦੇ ਇਸ ਕਲੀਨ ਦਾ ਏਅਰ ਜਿਹੜਾ ਉਹ ਡੇ ਦੇ ਵਿੱਚ, ਤਾਂ ਜੋ ਘੱਟ ਧੂਆਂ, ਘੱਟ ਪ੍ਰਦੂਸ਼ਣ ਜਿਹੜਾ ਆ ਉਸ ਦੇ ਵਿੱਚ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦਾ ਸਮਾਂ ਵੀ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੀ ਆ। ਹਰੀਕੇਨ ਏਨ ਦੇ ਬਾਰੇ ਜਿਹੜੀ ਲੇਟੈਸਟ ਅਪਡੇਟ ਇਹ ਆ ਰਹੀ ਆ, ਮਰਨ ਵਾਲਿਆਂ ਦਾ ਜਿਹੜਾ ਆંકੜਾ ਆ, ਉੱਥੇ ਡੈਥ ਟੋਲ 100 ਤੋਂ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈ। ਕੈਟਾਗਰੀ 4 ਦਾ ਜਿਹੜਾ ਇਹ ਹਰੀਕੇਨ ਆ, ਕੁਛ ਦਿਨ ਪਹਿਲਾਂ ਬੀਤੇ ਹਫਤੇ ਦੇ ਵਿੱਚ ਹਰੀਕੇਨ ਦੇ ਕੋਸਟਲ ਇਲਾਕੇ, ਜਿਹੜੇ ਵੈਸਟ ਵਾਲੇ ਇਲਾਕੇ ਦੇ ਵਿੱਚ, ਵੈਸਟ ਕੋਸਟ ਦੇ ਉੱਤੇ ਜਿਹੜਾ ਉਹ ਆਇਆ ਸੀ। ਇਕੱਲੇ ਲੀ ਕਾਉਂਟੀ ਦੇ ਵਿੱਚ 54 ਜਾਣਿਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ। ਉੱਥੋਂ ਦੇ ਸ਼ੈਰਿਫ ਕੈਰਮਾਈਨ ਮਰਸੀਨੋ, ਉਹਨਾਂ ਨੇ ਜਿਹੜੀ ਉਹ ਜਾਣਕਾਰੀ ਦਿੱਤੀ। ਉਧਰ ਸ਼ਾਰਲਟ ਕਾਉਂਟੀ ਦੇ ਵਿੱਚ
ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ 24 ਹੋ ਚੁੱਕੀ ਆ। ਕੋਲੀਅਰ ਕਾਊਂਟੀ ਦੇ ਵਿੱਚ 8 ਲੋਕ, ਵਲੂਸੀਆ ਕਾਊਂਟੀ 'ਚ 5 ਤੇ 3 ਸਾਰਾਸੋਟਾ ਕਾਊਂਟੀ ਦੇ ਵਿੱਚ, ਤੇ ਮੈਨਟੀ ਕਾਊਂਟੀ 'ਚ 2, ਪੋਕ ਲੇਕ, ਹੈਨਰੀ ਤੇ ਹਿਲਸਬਰੋ ਕਾਊਂਟੀ 'ਚ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ। ਉਧਰ ਨਾਰਥ ਕੈਰੋਲੀਨਾ ਦੇ ਵਿੱਚ ਵੀ ਸਟੋਰਮ ਦੇ ਨਾਲ ਰਿਲੇਟਡ ਇੰਸੀਡੈਂਟਸ ਦੇ ਵਿੱਚ 4 ਜਾਣਿਆਂ ਦੀਆਂ ਮੌਤਾਂ ਹੁਣ ਤੱਕ ਹੋ ਚੁੱਕੀਆਂ ਆ। ਸਵੇਰੇ 6 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਗੈਰ ਸੀਗੇ। ਇਸ ਟਾਈਮ 5,30,000 ਘਰ, ਬਿਜ਼ਨਸਿਸ ਤੇ ਹੋਰ ਜਿਹੜੇ ਕਸਟਮਰ ਆ ਫਲੋਰੀਡਾ ਦੇ ਵਿੱਚ ਅਜੇ ਵੀ ਬਿਜਲੀ ਤੋਂ ਬਗੈਰ ਨੇ। ਨੈਸ਼ਨਲ ਗਾਰਡ ਵਾਲੇ ਜਿਹੜੇ ਪਾਵਰ ਕਰੂਜ਼ ਆ ਉਹਨਾਂ ਨੂੰ ਫਲਾਈ ਕਰ ਰਹੇ ਆ ਸੈਨੀਬਲ ਤੇ ਪਾਈਨ ਆਈਲੈਂਡਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਜੋੜਨ ਵਾਲੀਆਂ ਜਿਹੜੀਆਂ ਸੜਕਾਂ ਆ ਉਹ ਵੀ ਇਸ ਸਟੋਰਮ ਦੇ ਵਿੱਚ ਟੁੱਟ ਚੁੱਕੀਆਂ ਸੀਗੀਆਂ। ਸੋ 100 ਤੋਂ ਵੱਧ ਬੋਇਲ ਵਾਟਰ ਐਡਵਾਈਜ਼ਰੀਜ਼ ਅਕ੍ਰੋਸ ਦਾ ਸਟੇਟ ਜਿਹੜੀਆਂ ਇਸ ਟਾਈਮ ਫਲੋਰੀਡਾ ਹੈਲਥ ਡਿਪਾਰਟਮੈਂਟ ਦੇ ਦੁਆਰਾ ਜਿਹੜੀਆਂ ਜਾਰੀ ਰੱਖੀਆਂ ਨੇ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਅੱਜ ਸਟਾਕ ਮਾਰਕੀਟ ਕਾਫੀ ਜ਼ਿਆਦਾ ਜੰਪ ਮਾਰਿਆ ਸਟਾਕ ਮਾਰਕੀਟ ਨੇ। ਬਿਲਕੁਲ ਜੀ। ਜਦੋਂ ਇੱਕ ਕੋਈ ਚੀਜ਼ ਥੱਲੇ ਜਾਂਦੀ ਉਹ ਮੁੜ ਕੇ ਉੱਤੇ ਨੂੰ ਆਉਂਦੀ ਆ, ਤਾਂ ਅੱਜ ਇੱਕ ਬਹੁਤ ਸਾਰੇ ਇਨਵੈਸਟਰਸ ਨੇ ਫਾਇਦਾ ਜਿਹੜਾ ਕਹਿ ਸਕਦੇ ਹਾਂ ਵੀ ਚੱਕਿਆ। ਡਾਓ ਜੋਨਸ ਅੱਜ 2.5% ਤੋਂ ਵੱਧ ਉੱਤੇ ਗਿਆ, 765 ਪੁਆਇੰਟ ਉਛਲ ਕੇ 29,491 ਤੇ ਬੰਦ ਹੋਇਆ। S&P 93 ਪੁਆਇੰਟ ਵੱਧ ਕੇ 3678। ਨੈਸਡੈਕ ਜਿਹੜਾ ਆ ਉਹ 240 ਪੁਆਇੰਟ ਵੱਧ ਕੇ 10,815 ਤੇ ਬੰਦ ਹੋਇਆ। ਸੋਨੇ ਦਾ ਭਾਅ ਵੀ $1,707 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $83 ਜਿਹੜਾ ਆ ਪਰ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ 3.63%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 19,578 ਤੇ ਇਥੀਰੀਅਮ $1,322 ਦੇ ਬਰਾਬਰ ਚੱਲ ਰਿਹਾ ਹੈਗਾ ਆ। ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ $81.50 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਜਾਂਦੇ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਹੀ ਮਾੜੀ ਖਬਰ ਆ। ਪੰਜਾਬੀ ਕਮਿਊਨਿਟੀ ਦੇ 4 ਜਾਣਿਆਂ ਨੂੰ ਲਿਵਿੰਗਸਟਨ ਮਰਸਡ ਕਾਉਂਟੀ ਦੇ ਵਿੱਚ ਕਿਡਨੈਪ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿੱਚ ਇੱਕ 8 ਮਹੀਨੇ ਦਾ ਬੱਚਾ ਆ, ਉਸ ਦੀ ਮਦਰ 27 ਸਾਲਾਂ ਦੀ ਜਸਲੀਨ ਕੌਰ ਤੇ ਉਸ ਦਾ ਫਾਦਰ ਜਸਦੀਪ ਸਿੰਘ 36 ਸਾਲਾਂ ਦਾ, ਤੇ ਇੱਕ ਉਹਨਾਂ ਦਾ ਜਿਹੜਾ ਉਸ ਦਾ ਅੰਕਲ ਬੇਬੀ ਦਾ ਉਹ 39 ਸਾਲਾਂ ਦਾ ਅਮਨਦੀਪ ਸਿੰਘ। ਸੋ ਇਹਨਾਂ ਨੂੰ ਉਹਨਾਂ ਦੇ ਬਿਜ਼ਨਸ ਤੋਂ, ਇਹ ਹਜੇ ਪੁਲਿਸ ਨੇ ਦੱਸਿਆ ਨਹੀਂ ਵੀ ਕਿਹੜਾ ਬਿਜ਼ਨਸ ਸੀ ਉਹਨਾਂ ਦਾ, 800 ਬਲਾਕ ਆਫ ਸਾਊਥ ਹਾਈਵੇ 59 ਇੱਥੋਂ ਕਿਡਨੈਪ ਕੀਤਾ ਗਿਆ ਹੈ। ਹੋ ਸਕਦਾ ਗਨ ਦੇ ਨਾਲ ਕੀਤਾ ਗਿਆ ਹੋਵੇ। ਸੋ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਜੋ ਸਸਪੈਕਟ ਆ ਜਿਸਨੇ ਕਿਡਨੈਪ ਕੀਤਾ ਵੀ ਉਹ ਡੇਂਜਰਸ ਤੇ ਆਰਮਡ ਹੋ ਸਕਦਾ ਹੈ। ਸੋ ਕਿਸੇ ਤਰ੍ਹਾਂ ਦੀ ਉਸ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਨਾ ਕਰੋ। ਜਿੱਥੇ ਵੀ ਤੁਹਾਨੂੰ ਥੋੜੀ ਬਹੁਤੀ ਵੀ ਇਨਫੋਰਮੇਸ਼ਨ ਮਿਲਦੀ ਆ 911 ਤੇ ਕਾਲ ਕਰੋ, ਜਾਂ ਉੱਥੇ ਦੀ ਮਰਸਡ ਕਾਉਂਟੀ ਦਾ ਸ਼ੈਰਿਫ ਦਾ ਆਫਿਸ ਦਾ ਨੰਬਰ ਆ 209-385-7445। ਸੋ ਜਿੰਨੇ ਸਾਡੇ ਸਰੋਤੇ ਆ ਪੰਜਾਬੀ ਜਿਹੜੇ USA ਦੇ, ਪੂਰੇ USA ਚ ਆਲ ਓਵਰ ਬਹੁਤ ਹੈਗੇ ਆ। ਸੋ ਤੁਹਾਡਾ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਈਵਨ ਮਰਸਡ ਕਾਉਂਟੀ ਜਿਹੜੇ ਰਹਿੰਦੇ ਹੈਗੇ ਆ, ਪਲੀਜ਼ ਇਹ ਪਰਿਵਾਰ ਦੀ ਹੈਲਪ ਕਰੋ। ਜਲਦੀ ਤੋਂ ਜਲਦੀ ਆਪਣੇ ਆਂਢੀਆਂ ਗੁਆਂਢੀਆਂ ਦੇ ਨਾਲ ਗੱਲਬਾਤ ਕਰੋ, ਕਿਸੇ ਦੇ ਕੈਮਰੇ ਲੱਗੇ ਹੋਣ ਤਾਂ ਕਿ ਪੁਲਿਸ ਨੂੰ ਜਲਦੀ ਤੋਂ ਜਲਦੀ ਜਿਹੜੀ ਇਨਫੋਰਮੇਸ਼ਨ ਮਿਲ ਸਕੇ। ਸੋ ਲਾਸ ਬੈਨੋਸ ਹਾਈਵੇ ਵੀ ਇਸ ਹਾਈਵੇ 59 ਨੂੰ ਜਿਹੜਾ ਉਹ ਆਖਿਆ ਜਾਂਦਾ। ਮਰਸੈਡ ਤੋਂ ਜਿਹੜਾ ਇਹ ਫਿਰ 33 ਵੱਲ ਨੂੰ ਜਿਹੜਾ ਉਹ ਜਾਂਦਾ ਹੈ, ਫਿਰ 5 ਵੱਲ ਨੂੰ ਜਿਹੜਾ ਅੱਗੇ ਨਿਕਲ ਜਾਂਦਾ ਹੈ। ਹਾਈਵੇ 152 ਦੇ ਨਾਲ ਇਵੈਂਚੁਅਲੀ ਜਿਹੜਾ ਹੈ ਹਾਈਵੇ 59 ਮਿਲਦਾ ਆ। ਸੋ ਮੇ ਵੀ ਉੱਥੇ ਜਿਹੜਾ ਕਿਤੇ ਉਸ ਦਰਮਿਆਨ ਉੱਥੇ ਕਿਤੇ ਆ ਇਹ ਕਿਡਨੈਪਿੰਗ ਹੋਈ ਹੋ ਸਕਦੀ ਆ। ਸੋ ਹੋਈ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਇੱਕ ਤਾਂ ਰਹੋ ਤੇ ਕੀਪ ਐਨ ਆਈ ਆਊਟ। ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਆ ਤਾਂ ਜਲਦ ਜਿਹੜਾ ਉਸ ਤੋਂ ਵਿੱਚ ਦੱਸੋ, ਕਿਉਂਕਿ ਅਜੇ ਇਹ ਵੀ ਨਹੀਂ ਦੱਸਿਆ ਪੁਲਿਸ ਨੇ ਵੀ ਕਿੱਦਾਂ ਦੀ ਗੱਡੀ ਦੇ ਵਿੱਚ ਇਹਨਾਂ ਨੂੰ ਕਿਡਨੈਪ ਕੀਤਾ। ਨਹੀਂ ਤਾਂ ਬੰਦਾ ਉਹੋ ਜਿਹੀਆਂ ਗੱਡੀਆਂ ਦੇ ਉੱਤੇ ਨਜ਼ਰ ਰੱਖਦਾ। ਜੇ ਕੋਈ ਹੋਰ ਜਾਣਕਾਰੀ ਹੋਈ ਤਾਂ ਆਪਾਂ ਜ਼ਰੂਰ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਜੀ ਹਾਂ, ਬਿਲਕੁਲ ਝੂਠੀ ਅਪਡੇਟ ਨਾ ਕਰਿਓ, ਕਿਉਂਕਿ ਸਾਡੇ ਆਫਿਸ ਵੀ ਕਾਫੀ ਕਾਲਸ ਆਈਆਂ ਆ ਵੱਖ-ਵੱਖ ਆਪਣੀਆਂ ਪੰਜਾਬੀ ਭੈਣਾਂ ਭਰਾਵਾਂ ਵੱਲੋਂ। ਅਸੀਂ ਤੁਹਾਡੇ ਨਾਲ ਜਿਹੜੀ ਖਬਰੇ ਸਾਂਝੀ ਕੀਤੀ ਹੈਗੀ ਆ ਉਹ ਬਿਲਕੁਲ 35 ਕੁ ਮਿੰਟ ਪਹਿਲਾਂ ਜੋ ਮਰਸਡ ਕਾਉਂਟੀ ਨੇ ਆਪਣੇ ਫੇਸਬੁੱਕ ਤੇ ਸਾਂਝੀ ਕੀਤੀ ਆ, ਉਹਨਾਂ ਦੇ ਉਹੀ ਹੀ ਸਾਂਝੀ ਕੀਤੀ ਆ। ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਆਫਿਸ ਕਾਲ ਕਰਕੇ ਜੇ ਕੋਈ ਅਪਡੇਟ ਹੋਈ ਆਪਾਂ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝੀ ਕਰ ਲਵਾਂਗੇ। ਜੀ, ਇੱਥੇ ਹੁਣ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।